मैं देखो ना ਇਹਦੇ ਗਰਦਨ ਤੇ ਜ਼ਖਮ ਸੀ ਜਿੱਥੋਂ ਵਾਲ ਉਤਰਿਆ ਸੀਗਾ। ਅੱਜ ਤੇ ਮੇਰਾ ਸ਼ੇਰੂ ਵੀ ਟੋਕਰੇ ਦੇ ਉੱਤੇ ਜਿਹੜਾ ਫਿਰਦਾ ਓਏ ਤੇ ਚੀਜ਼ ਮਿਟ ਜਾਤੀ ਹੈ ਹਾਏ। ਇੰਨਾ ਵੀ ਜੋਸ਼ ਹੋਣਾ ਕਿਸੇ ਕੁੱਤੇ ਨੂੰ ਬਾਹਰੋਂ ਫਿਰ ਕੇ ਆ ਕਮਾਂਡੋ ਦੇ ਨਾਲ ਇੰਨੀ ਦੇਰ ਕਮ ਸੇ ਕਮ 15-20 ਮਿੰਟ ਇਹਦੇ ਪਹਿਲੇ ਭੱਜਿਆ ਵਾ ਤੇ ਬਗੈਰ ਲੀਸ਼ ਤੋਂ ਵੇਖੋ ਆਪੇ ਆ ਕੇ ਚੜਿਆ ਮਸ਼ੀਨ ਤੇ ਭਜਾਉਣੇ ਸ਼ੁਰੂ ਹੋ ਗਿਆ। ਦੇਖ ਲਓ ਕੋਈ ਚੈਨ ਨਹੀਂ ਪਾਈ ਕੋਈ ਕੁਛ ਨਹੀਂ ਹੈਗਾ। ਚੈਨ ਨਿਕਲੀ ਛਾਲ ਮਾਰੀ ਆਪੇ ਸ਼ੁਰੂ ਹੋ ਗਿਆ। ਚਾਚਾ ਸ਼ਾਬਾਸ਼ ਸ਼ਾਬਾਸ਼ शाबाश। हले हुण तू बाहरों बई इन्ना फिर तुर के आ तेन किहड़ी मजबूरी है ना। शौक ते माशाअल्लाह जनून ही बड़ा इनू मशीन दा तुन के जनून है आपे चढ़ जांदा आपे दौड़ना शुरू हो जांदा वेल ना बन्निया कोई नहीं ठीक आ खुला वे वेलो आपे चढ़िया आ। लो जी दोस्तों बच्चे तो पहुँच गए फाइनली। देखो तो बेचारे मैले मूले बड़े होए क्योंकि डिग्गी च बड़ा गंद सी जिहदे विच जनाब भाई कड्ढे आ ते लैके ते हुण डेरे ते पहुंचे हैं जी। ਹੁਣ ਇਹਨਾਂ 'ਚ ਆਹ ਨਾਰੇ ਆ ਆਹ ਮਾਦੀ ਆ ਪਿੱਛੇ ਜਿਹੜੀ ਆ ਤੇ ਇਹ ਨਾਰੇ ਆ। ਬਾਕੀ ਤੁਹਾਨੂੰ ਹੁਣ ਦਿਨ ਟਾਈਮ ਹੀ ਵਿਖਾਵਾਂਗੇ ਹੁਣ ਤੁਹਾਨੂੰ ਨਜ਼ਰ ਵੀ ਨਹੀਂ ਆਉਣੇ। ਪਿਓਰ ਵਲੈਤੀ ਬੱਚੇ ਚੈੱਕ ਕਰੋ ਕੁਆਲਿਟੀ ਬੱਚਿਆਂ ਦੀ। ਇਹ ਦਵਾਈ ਪਈ ਇੱਥੇ ਮੈਂ ਗੋਲੀ ਪੀਸੀ ਆ ਠੀਕ ਆ ਪੀਸ ਕੇ ਢੱਕਣ 'ਚ ਪਾ ਕੇ ਲੈ ਕੇ ਗਿਆ ਵਾਂ। ਜਦੋਂ ਲੈ ਕੇ ਚੱਲਾਂ ਵਾਂ ਦੇਖਿਆ ਤਾਂ ਅੱਗੇ ਜਾ ਕੇ ਤੇ ਬੱਚਾ ਜਿਹੜਾ ਐਕਸਪਾਇਰ ਹੋਇਆ ਪਿਆ। ਪਤਾ ਨਹੀਂ ਜਾ ਕੇ ਦਿਖਾਣਾ ਵੀਡੀਓ 'ਚ। ਇਹ ਦੇਖੋ ਨਾ ਇਹਦੇ ਗਰਦਨ ਤੇ ਜ਼ਖਮ ਸੀ ਜਿੱਥੋਂ ਵਾਲ ਉਤਰਿਆ ਸੀਗਾ ਤੇ ਪਹਿਲੇ ਠੀਕ ਸੀ ਬਿਲਕੁਲ ਦਵਾਈ ਪਾਉਂਦਾ ਰਿਹਾ। ਹੁਣ ਪਤਾ ਨਹੀਂ ਸ਼ਾਮ ਦਾ ਮੈਂ ਜਦੋਂ ਗਿਆ ਉਦੋਂ ਐਕਸਪਾਇਰ ਹੋ ਗਿਆ ਕਿਉਂਕਿ ਮੈਂ ਸ਼ਾਮੀ ਜਦੋਂ ਗਿਆ 2 ਬੱਚੇ ਸੀਗੇ ਇਹ ਮੈਨੂੰ ਨਜ਼ਰ ਨਹੀਂ ਆਇਆ। ਹੁਣ ਇਹਨੂੰ ਮੈਂ ਦਵਾਈ ਦੇਣ ਲੱਗਾ ਸੀ ਮੈਂ ਕਹਿੰਦਾ ਦਵਾਈ ਵਗੈਰਾ ਦਿੰਨਾ ਆ ਤੇ ਹਾਲਾਂਕਿ ਕੱਲ ਸਹੀ ਖਾ ਪੀ ਰਿਹਾ ਸੀਗਾ ਦਿਹਾੜੀ ਦੇ ਵਿੱਚ ਹੀ ਪਤਾ ਨਹੀਂ ਵੇਖੋ ਸਾਹ ਵਾਲੀ ਚੀਜ਼ ਦਾ ਤੇ ਕੀ ਦਾ ਕੀ ਬਣ ਗਿਆ ਤੇ ਬੱਚਾ ਜਿਹੜਾ ਉਹ ਐਕਸਪਾਇਰ ਹੋਇਆ ਪਿਆ ਸੀਗਾ। ਹੁਣ ਮੈਂ ਸ਼ਾਮੀ ਆਇਆ ਵਾਂ ਜਦੋਂ ਇੱਥੋਂ ਗਿਆ ਵਾਂ ਉਦੋਂ ਮੈਂ ਵੇਖਿਆ ਹੁਣ ਤੋਂ ਬਾਅਦ ਮੈਂ ਨਹੀਂ ਵੇਖਿਆ। ਹੁਣ ਮੈਂ ਰਾਤੀ ਆਇਆ ਵਾਂ ਆਣ ਕੇ ਜਦੋਂ ਮੈਂ ਉਹਨਾਂ ਦੂਸਰੇ ਬੱਚਿਆਂ ਨੂੰ ਦੁੱਧ ਪਾਇਆ ਵਾ ਇਹਨਾਂ ਲਾਇਆ ਜਦੋਂ ਦੇਖਿਆ 2 ਬੱਚੇ ਤੀਸਰਾ ਨਜ਼ਰ ਆ ਦੇਖਿਆ ਤੇ ਅੰਦਰ ਆਪਣਾ ਇਹ ਐਕਸਪਾਇਰ ਹੋਇਆ। ਤੋ ਇਦਾਂ ਦੇ ਚਾਂਸ ਵੀ ਹੋ ਜਾਂਦੇ ਆ ਤੁਹਾਡੇ ਨਾਲ ਠੀਕ ਹੈ। ਸਾਹ ਵਾਲੀਆਂ ਚੀਜ਼ਾਂ ਨੇ ਕੁਝ ਕਹਿ ਨਹੀਂ ਸਕਦੇ। ਇੱਕ ਦੋਸਤ ਆਪਣੇ ਉਹਨਾਂ ਨੇ ਭੇਜਿਆ ਸੀ ਕਿ ਜਨਾਬ ਸਾਨੂੰ ਸੇਲ ਕਰਨ ਵਾਸਤੇ ਮੈਂ ਉਹਨਾਂ ਪਹਿਲੇ ਦੱਸਿਆ ਸੀਗਾ ਉਹਨਾਂ ਨੂੰ ਬਲਕਿ ਜਦੋਂ ਭੇਜਿਆ ਤਾਂ ਆਪ ਦੱਸਿਆ ਸੀ ਕਿ ਗਰਦਨ ਤੇ ਜ਼ਖਮ ਆ ਤੇ ਮੈਂ ਕਿਹਾ ਕਿ ਤੁਸੀਂ ਜ਼ਖਮ ਸੀਗਾ ਤੁਸੀਂ ਭੇਜਣੇ ਨਹੀਂ ਚਾਹੀਏ। ਮੈਂ ਇੱਥੇ ਆਲਰੇਡੀ ਇੰਨੇ ਡੌਗਸ ਦੀ ਟੇਕ ਕੇਅਰ ਕਰਦਾ ਮੇਰੇ ਵਾਸਤੇ ਤਾਂ ਇੰਜਰਡ ਡੌਗ ਪਹਿਲੇ ਉਹ ਕਮਾਂਡੋ ਤੇ ਉਹਨੂੰ ਲੜ ਪਏ ਸੀਗੇ ਆਪਣਾ ਕੀ ਨਾਂ ਇਹਦਾ ਯਾਰ ਰਾਜੂ ਤੇ ਮੇਰੇ ਵਾਸਤੇ ਤਾਂ ਉਹ ਸੰਭਾਲਣਾ ਬੜਾ ਮੁਸ਼ਕਲ ਸੀਗਾ। ਉੱਤੋਂ ਫਿਰ ਇਹ ਜਿਹੜਾ ਵਾਕਿਆ ਹੋ ਗਿਆ ਦੋਸਤੋ ਤੇ ਦਿਲ ਬੜਾ ਖਫਾ ਹੋਇਆ। ਰਾਤ ਦੇ 11 ਵੱਜ ਕੇ ਤੇ 23-24 ਮਿੰਟ ਹੋ ਗਿਆ ਤਕਰੀਬਨ ਤੇ ਹੁਣ ਜਦੋਂ ਮੈਂ ਵੇਖਿਆ ਵਾ ਤੇ ਇੱਕ ਦਫਾ ਮੈਨੂੰ ਆਪਣੀ ਤੇ ਆਂਦੀ ਯਾਰ ਮੈਂ ਤਾਂ ਸਬਰ ਕਰ ਲਾਂਗਾ ਜਿਸ ਬੰਦੇ ਨੇ ਵੇਖ ਲੈਣਾ ਭੇਜੇ ਆ ਉਹ ਕੀ ਉਹਦਾ ਕੀ ਬਣਦਾ ਹੈਗਾ ਕਿਉਂਕਿ ਮੈਂ ਤੇ ਨਫੇ ਨੁਕਸਾਨ ਹੈ ਜ਼ਿੰਦਗੀ ਚੀਜ਼ਾਂ ਦੇਖੀਆਂ ਨੇ। ਸਾਹ ਵਾਲੀ ਚੀਜ਼ ਦਾ ਜਦੋਂ ਵੀ ਤੁਸੀਂ ਸ਼ੌਕ ਕਰੋ ਕੰਮ ਕਰੋ ਕਾਰੋਬਾਰ ਕਰੋ ਕੋਈ ਵੀ ਜਾਨਵਰ ਡੌਗਸ ਤੋਂ ਇਲਾਵਾ ਵੀ ਇਹ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਠੀਕ ਹੈ। ਤੇ ਹੈ ਤੇ ਉਹਨਾਂ ਦਾ ਜਾਨਵਰ ਸੀਗਾ ਪਰ ਦੁੱਖ ਮੈਨੂੰ ਬੜਾ ਯਾਰ ਕਿ ਅਗਲੇ ਦਿਨ ਦੂਰੋਂ ਜਾਨਵਰ ਜਨਾਬ ਮੈਨੂੰ ਭੇਜਿਆ ਠੀਕ ਹੈ। ਔਰ ਮੈਂ ਬੜੀ ਮਿਹਨਤ ਇਹਨਾਂ ਤੇ ਕਰ ਰਿਹਾ ਸੀ ਤੁਸੀਂ ਵਲੌਗ 'ਚ ਵੇਖਦੇ ਹੋਣੇ ਮਾਸ਼ਾਅੱਲਾ ਹੁੰਦਾ ਦਾ ਤੁਸੀਂ ਇਹ ਫੀਮੇਲਾਂ ਤੋਂ ਲਾ ਸਕਦੇ ਹੋ ਦੇਖ ਲਓ। ਇਹ ਵੈਸੇ ਵੀ ਸੁਸਤ ਸੀਗਾ ਜਦੋਂ ਆਇਆ ਹੁਣ ਫੀਮੇਲਾਂ ਵੇਖ ਲਓ ਮੋਟੀਆਂ ਤਾਜ਼ੀਆਂ ਰੱਜੀਆਂ ਨੇ ਠੀਕ ਹੈ। ਇਹ ਦੋਸਤੋ ਠੀਕ ਹੈ ਬੱਚਾ ਤੇ ਇਹ ਮੈਂ ਜਨਾਬ ਇਹਨੂੰ ਹੁਣ ਲੱਗਾ ਜਿੱਥੇ ਦੱਬਣ ਠੀਕ ਹੈ ਜੀ। ਮੈਂ ਚੈੱਕ ਕਰੋ ਉਹਨਾਂ ਦੇ ਮਿੱਟੀ ਪਾਉਣ ਲੱਗਾ ਜੀ। ਇਹ ਹੁਣ ਮਿੱਟੀ ਪਾ ਕੇ ਦੱਬ ਕੇ ਤੇ ਚੱਲਾਂ ਜੀ ਰਾਤ ਹੁਣ 11:30 ਤੋਂ ਉੱਤੇ ਦਾ ਦੋਸਤੋ ਟਾਈਮ ਹੋ ਗਿਆ ਜੀ। ਹੁਣ ਜਾ ਕੇ ਤੇ ਦੂਸਰੇ ਜਾਨਵਰਾਂ ਨੂੰ ਇੱਕ ਵਾਰੀ ਵੇਖਣਾ ਹਲੇ। ਲਓ ਜੀ ਦੋਸਤੋ ਹੁਣ ਮੈਂ ਆਇਆ ਜੇ ਤੇ ਮੈਂ ਵੇਖਿਆ ਕੱਲਾ ਕਬੂਤਰਾ ਬੈਠਾ ਸੀਗਾ ਜਿਹਦੇ ਨਾਲ ਦੀ ਕੱਲ ਕਬੂਤਰੀ ਗਵਾਚ ਗਈ ਹੈ ਠੀਕ ਹੈ। ਤੇ ਹੁਣ ਜਨਾਬ ਇਹਦੇ ਨਾਲ ਉਹ ਵੀ ਆ ਕੇ ਬਹਿ ਗਈ ਜੀ ਠੀਕ ਹੈ। ਆ ਬਿਲਕੁਲ ਇੱਥੇ ਲੱਗਾ ਆਪਣੇ ਨਾਲ ਦੇ ਲੱਭ ਰਿਹਾ ਤੇ ਨਾਲੇ ਭਲਾ ਕੀ ਕਹਿ ਰਿਹਾ ਇਹ ਕਹਿ ਰਿਹਾ ਇਸ਼ਕ ਮੈਂ ਤੋ ਹਰ ਚੀਜ਼ ਮਿਟ ਜਾਤੀ ਹੈ ਹਾਏ ਯਾਦ 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 ਬਸ ਯਾਦ ਰਹਿ ਜਾਤੀ ਹੈ याद 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 बस याद रह जाती है। ਹੁਣ ਇਸ ਪਾਸੇ ਆ ਗਿਆ ਜੀ ਵੇਖ ਲਓ ਠੀਕ ਹੈ। ਯਕੀਨ ਕਰੋ ਤੁਸੀਂ ਬਿਲੀਵ ਨਹੀਂ ਦੋਸਤੋ ਕਰਨਾ ਇਸ ਗੱਲ ਦਾ ਯਕੀਨ ਨਹੀਂ ਕਰਨਾ। ਇੱਕ ਕੱਲ ਦਾ ਕੱਲਾ ਖੱਜਲ ਹੋ ਰਿਹਾ ਜੇ ਕਦੀ ਇੱਥੇ ਬਹਿੰਦਾ ਆ ਵੇਖੋ ਕਦੀ ਇੱਧਰ ਆ ਗਿਆ ਕਦੀ ਉੱਧਰ ਬਹਿੰਦਾ ਕਦੀ ਇੱਥੇ ਬਹਿੰਦਾ ਤੇ ਗੱਲ ਇੱਕੋ ਹੀ ਕਹਿੰਦਾ ਯਾਦ 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 ਬਸ ਯਾਦ ਰਹਿ ਜਾਤੀ ਹੈ। ਹੁਣ ਉੱਡ ਕੇ ਫੇਰ ਇੱਧਰ ਆ ਗਿਆ ਜੀ। ਮੈਂ ਤਾਂ ਨਹੀਂ ਨਾ ਇਹਨੂੰ ਸਿਖਾਇਆ ਕਿ ਭਾਈ ਤੂੰ ਉੱਡ ਕਿੱਧਰ ਜਾਣਾ ਵਾ। ਮੈਂ ਤਾਂ ਨਹੀਂ ਨਾ ਕਿਹਾ ਕਿ ਯਾਰ ਮੈਂ ਵੀਡੀਓ ਬਣਾ ਰਿਹਾ ਤੂੰ ਉੱਡ ਕਿੱਧਰ ਹੁਣ ਉੱਡ ਕਿੱਧਰ ਆ ਗਿਆ ਵੇਖ ਲਓ ਠੀਕ ਆ। ਇਹ ਲੱਭ ਰਿਹਾ ਯਕੀਨ ਕਰੋ ਆਪਣੇ ਨਾਲ ਦੀ ਨੂੰ ਆਪਣੇ ਪਾਰਟਨਰ ਨੂੰ ਲੱਭ ਰਿਹਾ ਕਿੱਥੇ ਚਲੇ ਗਈ ਹੈ ਠੀਕ ਹੈ। ਤੇ ਹੁਣ ਉਦੋਂ ਉੱਡ ਕੇ ਪੱਲੇ ਪਾਸੇ ਚਲਾ ਗਿਆ। ਬਹਰਾਲ ਇਹਨੂੰ ਇਹਦਾ ਪਾਰਟਨਰ ਨਹੀਂ ਮਿਲ ਰਿਹਾ ਕਿਉਂਕਿ ਕਬੂਤਰੀ ਕੱਲ ਦੀ ਗਵਾ ਗਈ ਹੈ। ਇਹ ਹੁਣ ਬੱਚੇ ਇਕੱਲਾ ਪਾਲੇਗਾ ਜ਼ਿੰਮੇਵਾਰੀ ਇਹਦੇ ਕੰਧਿਆਂ ਤੇ ਆ ਗਈ ਹੈ। ਇਹਨਾਂ ਨੂੰ ਇਕੱਲਿਆਂ ਨੇ ਬੱਚੇ ਪਾਲੇਗਾ ਤੇ ਫਿਰ ਜਿਹੜੀਆਂ ਨਵੀਆਂ ਕਬੂਤਰੀਆਂ ਲਈਆਂ ਨੇ ਉਹਨਾਂ ਦੇ ਵਿੱਚ ਇੱਕ ਕਬੂਤਰੀ ਕਹਿੰਦਾ ਮੈਂ ਨਾਲ ਲਾ ਦਾਂਗਾ। ਦੇਖੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ। ਇਹ ਹਕੀਕਤਨ ਗੱਲ ਆ ਕਿ ਇਹ ਆਪਣੇ ਨਾਲ ਦੀ ਆਪਣੀ ਪਾਰਟਨਰ ਨੂੰ ਲੱਭ ਰਿਹਾ ਉਹ ਕਿੱਧਰ ਗਈ ਆ ਠੀਕ ਹੈ।
चिट्ठी न कोई संदेश, जाने वो कौन सा देश, कहाँ तुम चले गए। ਉਹ ਭਾਵੇਂ ਜਦੋਂ ਕਿਸੇ ਨੇ ਆਈ ਹੋਣੀ ਉਧਰ ਭਾਵੇਂ ਚਲ ਗਈ ਹੋਵੇ ਤੇ ਵਿਚਾਰਾਂ ਦੇ ਗਮ 'ਚ ਇੱਥੇ ਗਾਣੇ ਗਾ ਰਿਹਾ। ਅੱਜ ਤੇ ਮੇਰਾ ਸ਼ੇਰੂ ਵੀ ਟੋਕਰੇ ਦੇ ਉੱਤੇ ਜਿਹੜਾ ਫਿਰਦਾ ਓਏ, ਤੂੰ ਟੋਕਰੇ ਦੇ ਕਿਧਰ ਚੜ ਗਿਆ ਜਨਾਬ। ਇਹਦੇ ਨਾਲ ਦੇ ਬੱਚੇ ਵੀ ਜਨਾਬ ਰਾਤ ਪਹੁੰਚ ਗਏ ਆ, ਠੀਕ ਆ, ਉਹ ਵੀ ਮੈਂ ਤੁਹਾਨੂੰ ਦਿਖਾਉਣਾ ਵਾ। ਤੇ ਹੁਣ ਇਹ ਵੀ ਸਾਡੇ ਕੋਲ ਪ੍ਰਾਹੁਣਾ ਰਹਿ ਗਿਆ, ਇਨਸ਼ਾਅੱਲਾ ਤਾਲਾ ਕੱਲ ਜਿਹੜਾ ਮੈਂ ਚੜਾ ਦੇਣਾ, ਕਿਉਂਕਿ ਅੱਜ ਮੈਂ ਜਨਾਬ ਇੱਥੋਂ ਹਵੇਲੀਓਂ ਸਵੇਰੇ ਗਿਆ ਵਾਂ, ਜਾ ਕੇ ਨਾਸ਼ਤਾ ਨੂਸ਼ਤਾ ਕਰਕੇ ਜਾ ਕੇ ਸੌਂ ਗਿਆ ਤੇ ਉੱਠਿਆ ਤਕਰੀਬਨ 12 12:30 ਵਜੇ। ਤੇ ਇਸ ਕਰਕੇ ਇਹਨੂੰ ਹੁਣ ਮੈਂ ਅੱਜ ਨਹੀਂ ਭਜਵਾ ਸਕਿਆ ਤੇ ਇਨਸ਼ਾਅੱਲਾ ਕਿ ਕੱਲ ਸਵੇਰ ਦੀ ਗੱਡੀ ਜਦੋਂ ਮੈਂ ਰੈਡ ਕਰਾ ਦੇਣਾ गुजरात। खुल जा सिम सिम, खुल गया भाई, खुल गया दरवाज़ा हमारा, खुल गया। सबसे पहले तुम दरवाज़ा बंद करें। ਅੱਜ ਲੱਕੇ ਵੀ ਇੱਧਰ ਆ ਗਏ ਤੇ ਕੱਲ ਦੀ ਤੁਹਾਨੂੰ ਇੱਕ ਮੈਂ ਜਨਾਬ ਹੋਰ ਚੇਂਜਿੰਗ ਵਿਖਾਉਣਾ ਆਪਣੀ, ਠੀਕ ਹੈ। ਆਹ 2 ਟੋਕਰੀਆਂ ਲਾਈਆਂ ਨੇ ਜਿਨ੍ਹਾਂ ਦੇ ਵਿੱਚ ਹਲੇ ਤੱਕ ਕੋਈ ਨਹੀਂ ਜਾ ਕੇ ਬੈਠਾ ਤੇ ਹੁਣ ਇਸੇ ਤਰ੍ਹਾਂ ਹੀ ਟੋਕਰੀਆਂ ਇਕੱਠੀਆਂ ਕਰਕੇ ਦੀਵਾਰ ਤੇ ਟੋਕਰੀਆਂ ਲਾ ਦੇਣੀਆਂ ਨੇ ਤਾਂ ਕਿ ਕਬੂਤਰ ਜਿਹੜੇ ਆ ਬੱਚੇ ਕੱਢਣ ਲੱਗਣ। ਦੇਖਣਾ ਮੈਂ ਮਹੀਨਾ ਡੇਢ ਲੱਕਿਆਂ ਨੇ ਬੱਚੇ ਕੱਢੇ, ਠੀਕ ਹੈ, ਨਹੀਂ ਤੇ ਮੈਂ ਕੱਢ ਕੇ ਲਿਆ ਕੇ ਇੱਥੇ ਜਾਲ ਬਣਾ ਕੇ ਜਨਾਬ ਕੋਈ ਟੈਡੀ ਸ਼ੈਡੀ ਕੁਛ ਉੜਨ ਵਾਲੇ ਕਬੂਤਰ ਜਿਹੜੇ ਆ। ਇੱਕ ਦੋਸਤ ਨੇ ਕਮੈਂਟ ਕੀਤਾ ਕਿ ਬੱਚੋਂ को बाहर निकाला करें। ਇਹ ਬੱਚੇ ਜਿਹੜੇ ਨਵੇਂ ਨਿਕਲੇ ਆ ਨਾ, ਇੱਕ ਆ ਤੇ ਕੁਛ ਵਾਈਟ ਬੱਚੇ ਬਿਲਕੁਲ ਉਡਾਇਆ ਕਰਾਂਗੇ, ਸ਼ੁਗਰ ਮੇਲਾ ਦੇਖਿਆ ਕਰਾਂਗੇ ਬੱਚਿਆਂ ਵਾਸਤੇ। ਉਧਰ ਦੂਸਰੀ ਸਾਈਡ ਤੇ ਲੈਦਾ ਕੇਜ ਬਣਾਵਾਂਗੇ, ਪ੍ਰੋਪਰ ਛਤਰੀ ਲਾਵਾਂਗੇ ਜਿੱਥੇ ਬੱਚਿਆਂ ਦਾ ਚਲੋ ਸ਼ੁਗਰ ਮੇਲਾ ਦੇਖ ਲਿਆ। ਬਹਰਲ ਵੱਡੇ ਜੋੜੇ ਆ ਉਹ ਇਸ ਜਾਲੀ ਤੋਂ ਬਾਹਰ ਨਹੀਂ ਜਾਣੇ ਚਾਹੀਦੇ, ਗਵਾਚ ਨਾ ਜਾਣ। ਲੋ ਜੀ ਦੋਸਤੋ, ਟੈਨਸ਼ਨਾਂ ਨੂੰ ਦੂਰ ਕਰਦੇ ਆ। ਮੁਰਗੀ ਨੇ ਇੱਕ ਆਂਡਾ ਹੋਰ ਦੇਤਾ, ਕਹਿੰਦੀ ਪਰੇਸ਼ਾਨ ਨਹੀਂ ਹੋਣਾ, ਕਹਿੰਦੀ ਮੇਰੇ ਹੁੰਦੇ ਆ ਆਂਡੇ ਤੇ ਆਂਡਾ ਲਾਈ ਜਾਵਾਂਗੀ, ਟੈਨਸ਼ਨ ਨਹੀਂ ਲੈਣੀ। ਮਿਹਰਬਾਨੀ, ਸ਼ੁਕਰੀਆ ਤੇਰਾ, ਲਵ ਯੂ ਹੋ ਗਿਆ। ਮੁਰਗੀ ਨੇ ਅੱਜ ਇੱਕ ਹੋਰ ਆਂਡਾ ਦੇਤਾ ਜਨਾਬ, ਠੀਕ ਹੈ। ਤੇ ਤਕਰੀਬਨ 3-4 ਆਂਡੇ ਇਹਨੇ ਦੇ ਦਿੱਤੇ, 1-2 ਦਿਨ ਦੇ ਵਕਫੇ ਨਾਲ ਦਿੰਦੀ, ਪਰ ਹਾਲੇ ਹੁਣ ਰੂਟੀਨ ਆਂਡੇ ਦੇਣਾ ਸ਼ੁਰੂ ਹੋ ਗਈ ਹੈ। ਕਿੱਧਰ ਗਈ ਇਹ ਨਿਗਾਹ ਤਾਂ ਮੁਰਗਾ ਵਾ, ਇੱਧਰ ਫਿਰ ਉਹ ਕਹਿੰਦਾ ਮੈਨੂੰ ਪਾ, ਉਹ ਤੇਰੀ ਭਲਾ ਜੇ ਇਹ ਮੁਰਗੀ ਹੈ ਜੀ ਦੋਸਤੋ। ਇਹ ਮੁਰਗੀ ਹੈ ਜਿਹੜੀ ਕਿ ਛੋਟੇ ਛੋਟੇ ਆਂਡੇ ਦਿੰਦੀ ਹੈ, ਛੋਟੀ ਮੁਰਗੀ ਹੈ। ਇੱਧਰ ਭੌਂਕਦਾ ਹੈ, ਵੇਖ ਲੜਦਾ, ਉਹ ਦੇਖ ਮਸਤੀਆਂ ਕਰਦਾ ਸਾਡੇ ਨਾਲ। ਉਹ ਮਾਰੇ ਥੱਲੇ ਡੇਗ ਜੂਗਾ, ਪਿੱਛੇ ਹੋ ਜਾ, ਪਿੱਛੇ ਹੋ ਜਾ, ਤੂੰ ਕੀ ਟੋਕਰੀ ਹੋਇਆ, ਪਿੱਛੇ ਹੋ ਜਾ, ਪਿੱਛੇ 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 ਪਿੱਛੇ। ਲਓ ਜੀ ਹੁਣ ਮੈਂ ਤੁਹਾਨੂੰ ਦਿਖਾਵਾਂ ਜੋੜਾ ਜਿਹੜਾ ਆਇਆ ਹੋਇਆ ਵਾ। ਇਹ ਨਰ ਵਾ, ਇਹ ਵੀ ਗੁਜਰਾਤ ਜਾਣਾ, ਉਹ ਮਾਦੀ ਉਹ ਵੀ ਗੁਜਰਾਤ ਜਾਣੀ। ਤੁਹਾਨੂੰ ਬਾਹਰ ਕੱਢ ਕੇ ਵੀ ਥੋੜਾ ਸ਼ੌਕ ਕਰਾ ਦੂੰਗਾ। ਉਹ ਮੈਨੂੰ ਚੁੰਝਾਂ ਮਾਰਨ ਲੱਗ ਪਈ ਪਿੱਛੋਂ ਦੀ ਆ ਕੇ ਕਿ ਮੇਰਾ ਆਂਡਾ ਕਦੋਂ ਚੱਕ ਲਿਆ। ਲੈ ਹੈਰਾਨਗੀ ਵਾਲੀ ਗੱਲ ਨਹੀਂ, ਇਹ ਮੇਲ ਆ, ਇਹ ਵੀ ਗੁਜਰਾਤ ਜਾਣਾ ਅਮੈਰ ਭਾਈ ਨੂੰ, ਤੇ ਉਹ ਇੱਕ ਹੋਰ ਮੇਰੇ ਵੀਰ ਨੇ, ਠੀਕ ਆ, ਉਹਨਾਂ ਨੂੰ ਜਾਣਾ। ਉਹ ਫੀਮੇਲ, ਇਹ ਜੋੜਾ ਵਾ, ਬਹਰਹਾਲ ਮੇਲ ਲੈਦਾ ਜਾਣਾ, ਫੀਮੇਲ ਲੈਦਾ ਨਹੀਂ, ਉਹ ਫੀਮੇਲ ਤੇ ਇਹ ਛੋਟਾ ਮੇਲ, ਇਹ ਇੱਕੋ ਦੋਸਤ ਕੋਲ ਜਾਣੇ ਆ। ਤੇ ਜਿਹੜਾ ਦੂਸਰਾ ਮੇਲ ਆ ਇਹ ਅਲੱਗ ਅਮੈਰ ਭਾਈ ਨੇ, ਉਹਨਾਂ ਨੂੰ ਆਲਰੇਡੀ ਇਹਨਾਂ ਨਾਲ ਦੀ ਇਸੇ ਸੂਏ ਦੀ ਇੱਕ ਕਤੂਰੀ ਭੇਜ ਚੁੱਕਿਆ ਵਾ, ਬਾਹਰੋਂ ਬਾਹਰ ਹੀ ਭਿਜਵਾਤੀ ਦੀ ਖਾਨੇਵਾਲ ਤੋਂ ਡਾਇਰੈਕਟ ਹੀ। ਤੇ ਇਹ ਬੱਚੇ ਦੋਸਤ ਸੀ ਮੇਰਾ ਵਿਹਾੜੀ ਤੇ ਜਿਨ੍ਹਾਂ ਨੂੰ ਕੋਕੋ ਦਿੱਤੀ ਹੋਈ ਉਹਨਾਂ ਦੇ ਕੋਲ ਸੀਗੇ, ਉੱਥੋਂ ਜਨਾਬ ਮੈਂ ਕੱਲ ਰਾਤ ਲੈ ਕੇ ਆਇਆ। ਉਹ ਨਾ ਮਿੱਠਿਆ, ਨਾ ਮਿੱਠਿਆਂ ਦੇ ਹਲੇ ਕੁੱਜਾ ਵੀ ਲਾਉਣਾ ਲਿਆ ਕੇ ਯਾਰ। ਅੱਜ ਮੈਂ ਅੱਧੀ ਦਿਹਾੜੀ ਤੋਂ ਸੌਂ ਕੇ ਨਗਾਤੀ ਤੇ ਇਹਨੂੰ ਮੈਂ ਕੁੱਜਾ ਵੀ ਅਜੇ ਲਿਆ ਕੇ ਲਾਉਣਾ ਵਾ, ਤੇ ਝੂਲਾ ਵੀ ਉੱਥੇ ਇਹਨਾਂ ਕੋਲ ਮੈਂ ਦੇਖਿਆ ਸੀ, ਝੂਲਾ ਵੀ ਲਿਆ ਕੇ ਲਾਉਣਾ, ਤੇ ਇਹਨੂੰ ਵੀ ਜ਼ਰਾ ਪਿੰਜਰੇ ਨੂੰ ਵੀ ਜ਼ਰਾ ਸੈਟਮੈਂਟ ਕਰਨਾ ਹਲੇ। ਅੱਜ ਦੋਸਤੋ ਕਮਾਂਡੋ ਨੂੰ ਵੀ ਥੋੜਾ ਜਿਹਾ ਟੱਚ ਦੇਣਾ, ਮਾਸ਼ਾਅੱਲਾ ਜ਼ਖਮ ਇਹਦਾ ਨਾ ਖੁਸ਼ਕ ਹੋ ਗਿਆ ਵਾ, ਮੈਂ ਵੇਖਿਆ ਫੜ ਕੇ ਦੇਖੋ ਨਾ, ਥੋੜਾ ਜਿਹਾ ਰਹਿ ਗਿਆ ਜਿਹੜਾ ਜੁੜਨੇ ਵਾਲਾ, ਬਾਕੀ ਸਾਰਾ ਤਕਰੀਬਨ ਜੁੜ ਗਿਆ ਜੇ। ਜੁਗ ਨੂੰ ਹੱਸ ਪਿਆ ਮੈਂ, ਮੂਲ ਭਾਈ ਚੜ ਗਿਆ ਜੀ, ਜੁਗ ਨੂੰ ਉੱਪਰ ਚੜਿਆ ਪਿੰਡ ਪਾਈ ਤੇ ਜੁਗ ਨੂੰ ਕਹਿੰਦਾ ਮੈਂ ਦੌੜ ਲਾ ਰਿਹਾ। ਯਕੀਨ ਕਰੋ ਮੈਨੂੰ ਮਸ਼ੀਨ ਦਾ ਬਹੁਤ ਜ਼ਿਆਦਾ ਦੋਸਤੋ ਫਾਇਦਾ ਵਾ, 10-10 ਮਿੰਟ ਵੀ ਸਾਰਿਆਂ ਨੂੰ ਚਾੜਦਾ, ਸਾਰੇ ਜਾਨਵਰ ਫਰੈਸ਼ ਹੋ ਜਾਂਦੇ ਆ। ਜਿਹੜੀ ਕੋਈ ਖੁਰਾਕ ਪਾਉਣੀ ਹੁੰਦੀ ਇਹਨਾਂ ਨੂੰ ਹਜ਼ਮ ਹੋ ਜਾਂਦੀ, ਫਿੱਟ ਹੋ ਜਾਂਦੀ, ਠੀਕ ਹੈ। ਤੇ ਬਾਕੀ ਗੱਲ ਇਹ ਹੈ ਕਿ ਮੈਂ ਖੁਰਾਕ ਇਸ ਕਰਕੇ ਨਹੀਂ ਦਿਖਾਉਂਦਾ ਹੁੰਦਾ ਕਿਉਂਕਿ ਮੇਰਾ ਆਪਦਾ ਦਿਲ ਨਹੀਂ ਮੰਨਦਾ, ਕੋਈ ਦੋਸਤ ਵੀ ਕਮੈਂਟ ਕਰਦੇ ਹੁੰਦੇ ਆ, ਕਿਉਂਕਿ ਜਦੋਂ ਅਸੀਂ ਤੁਹਾਨੂੰ ਦਿਖਾਈਏ ਅਸੀਂ ਕੀ ਪਾਉਂਦੇ ਜਾਨਵਰਾਂ ਨੂੰ ਕਰੀਏ, ਲੋਕਾਂ ਦੀ ਨਜ਼ਰਾਂ ਵੀ ਬੜੀਆਂ ਲੱਗ ਜਾਂਦੀਆਂ ਨੇ, ਇਸ ਕਰਕੇ ਮੈਂ ਦੱਸਦਾ ਨਹੀਂ ਹੁੰਦਾ ਕਿ ਅਸੀਂ ਇਹਨਾਂ ਨੂੰ ਪਾਉਂਦੇ ਕੀ, ਠੀਕ ਹੈ। ਬਾਕੀ ਜੇ ਮੈਨੂੰ ਕੋਈ ਪੁੱਛਦਾ ਵਾ WhatsApp ਤੇ ਕਿਤੇ ਰਾਤਾ ਕਰਦਾ ਉਹਨੂੰ ਮੈਂ ਲਾਜ਼ਮੀ ਗਾਈਡ ਕਰ ਦਿੰਦਾ ਨਾ ਭਾਈ ਅਸੀਂ ਕੀ ਪਾਉਂਦੇ। ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਭਾਈ, ਮੈਂ ਰੋਟੀਆਂ ਪਾਉਣਾ ਇਹਨਾਂ ਨੂੰ, ਠੀਕ ਹੈ, ਤੇ ਰੋਟੀਆਂ ਪਾਉਣਾ ਆ, ਕੀਮਾ ਆ, ਵਿੱਚ ਕੱਦੂ ਮਿਕਸ ਕੀਤੇ ਹੁੰਦੇ ਆ, ਸਾਲਣ ਆ, ਇੱਕ ਟਾਈਮ ਇਹਨਾਂ ਨੂੰ ਮੈਂ ਸ਼ਾਮ ਟਾਈਮ ਕੱਚਾ ਗੋਸ਼ਤ ਪਾਉਣਾ, ਠੀਕ ਹੈ। ਬਸ ਆਹੀ ਖੁਰਾਕ ਨਾਲ, ਇਸ ਤੋਂ ਇਲਾਵਾ ਕੋਈ ਚੀਜ਼ ਨਹੀਂ ਪਾਉਣਾ। ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਵੇਖ ਲਵੋ, ਠੀਕ ਹੈ। ਆ ਚੈੱਕ ਕਰ ਲਓ ਭਾਈ, ਡੇਲੀ ਇਹੀ ਪਾਉਣਾ। ਅੱਜ ਗੈਸ ਚੱਲ ਗਈ ਸੀ, ਇਹ ਰੋਟੀਆਂ ਨਹੀਂ ਬਣਾ ਹੋਈਆਂ, ਠੀਕ ਹੈ। ਰੋਟੀਆਂ ਥੋੜੀਆਂ ਨੇ, ਇੱਕ ਰੋਟੀ ਵੀ ਇਹਨਾਂ ਨੂੰ ਕਾਫੀ ਹੁੰਦੀ ਹੈ, ਮਗਰ ਮੈਂ 2-2 ਰੋਟੀਆਂ ਪਾਉਣਾ ਇਹਨਾਂ ਨੂੰ, ਠੀਕ ਹੈ। ਤੇ ਬਾਕੀ ਨਾਲ ਜਿਹੜਾ ਹੈਗਾ ਜਿਸ ਹਿਸਾਬ ਦੇ ਨਾਲ, ਯਾਨੀ ਛੋਟਾ ਵਾ ਥੋੜੀ ਹੈ, ਵੱਡਾ ਉਹਨੂੰ ਥੋੜੀ ਜ਼ਿਆਦਾ, ਹਰ ਜਾਨਵਰ ਦੀ ਆਪਣੀ ਡਾਈਟ ਹੁੰਦੀ ਹੈ। ਬਾਕੀ ਭਾਈ ਜੇ ਕਿਸੇ ਬੰਦੇ ਦਾ ਹੱਥ ਹੁੱਥ ਪੈਂਦਾ ਹੋਵੇ ਤਾਂ ਅਸੀਂ ਆ ਮੁੰਡੇ ਨੂੰ ਕੈਨੇਡਾ ਭੇਜਣਾ ਜੇ ਕਿਸੇ ਦਾ ਹੱਥ ਪੈਂਦਾ ਤੁਹਾਡੀ ਮਿਹਰਬਾਨੀ ਹੈ, ਕਿਸੇ ਦਾ ਹੱਥ ਪੈਂਦਾ ਸਹੀ ਮੁੰਡਾ ਬਾਹਰ ਭੇਜਣਾ ਆਪਣਾ, ਠੀਕ ਹੈ। ਇਹ ਮੈਂ ਤੁਹਾਨੂੰ ਦੱਸਦਾ, ਇੰਨਾ ਕਿ ਇਹਨੂੰ ਸ਼ੌਕ ਆ ਸਲਾਮ ਭਾਈ ਜਾਣਾ ਵੀ ਕੈਨੇਡਾ ਹੀ ਆ, ਏਦਾਂ ਹੀ ਆ ਹੈ। ਪੈਸੇ ਹੈਗੇ ਕੋਲ, ਇੱਧਰ ਉੱਚੀ ਬੋਲ, ਪੈਸੇ ਹੈਗੇ, ਪੈਸੇ ਬੜੇ। ਜੇ ਕੋਈ ਬੰਦਾ ਹਮ ਹੀ ਭਰ ਲਵੇ ਤਾਂ ਫਿਰ ਪੈਸੇ ਭਰ ਲੇਗਾ ਹੈ। ਇੱਧਰ ਦੇਖ ਕੈਮਰੇ ਵੱਲ, ਭਰ ਲਾਂਗੇ ਜੀ, ਭਰ ਲਾਂਗੇ ਯਾਰ। ਜੇ ਕਿਸੇ ਦਾ ਹੱਥ ਪੈਂਦਾ ਹੋਵੇ ਤੇ ਭਾਈ ਇਹਨੇ ਬਾਹਰ ਜਾਣਾ, ਪੈਸੇ ਇਹਦੇ ਕੋਲ ਜੈਨੂਇਨ ਗੱਲ ਹੈਗਾ, ਜਾਣਾ ਇਹਨੇ ਸਹੀ ਰਾਹ ਵਾ, 2 ਨੰਬਰੀ ਦਾ ਰਾਹ ਨਹੀਂ ਜਾਣਾ ਇਹਨੇ, ਪੈਸੇ ਇਹਦੇ ਕੋਲ ਹੈਗੇ ਆ ਮੁੰਡੇ ਕੋਲ,
ਤੇ ਜੇ ਕਿਸੇ ਵੀਰ ਦਾ ਕੋ ਹੱਥ ਪੈਂਦਾ ਹੋਵੇ ਜਾਣਾ ਨਾ ਯੂਰਪ, ਭਰਾ ਇਹਦਾ ਇਟਲੀ ਚਲਾ ਗਿਆ ਵਾ ਤੇ ਇਹਦਾ ਦਿਲ ਆ ਕਿ ਮੈਂ ਕੈਨੇਡਾ ਹੀ ਜਾਣਾ, ਅਰਸਲਾਨ ਭਾਈ ਕੈਨੇਡਾ ਹੀ ਜਾਣਾ। ਤੇ ਜੇ ਕਿਸੇ ਦੋਸਤ ਦਾ ਹੱਥ ਪੈਂਦਾ ਹੋਵੇ ਯੂਰਪ ਵਾਲੀ ਸਾਈਡ ਤੇ, ਜੇ ਕੋਈ ਕਰ ਸਕਦਾ ਹੋਵੇ, ਕੋਈ ਵੀਜ਼ਾ ਵੂਜ਼ਾ ਦੇ ਸਕਦਾ ਹੋਵੇ ਤੇ ਭਾਈ ਜੀ ਬੰਦੇ ਨਾਲ ਰਾਬਤਾ ਕਰੀਏ। ਕਿਉਂ ਜੀ, ਪੈਸੇ ਜਿਹੜੇ ਤੁਹਾਡੇ ਬਣਨਗੇ ਉਹ ਤੁਹਾਨੂੰ ਦੇਗਾ। ਇਦਾਂ ਹੀ ਆ, ਕੋਈ ਡਿਸਕਾਊਂਟ ਨਹੀਂ, ਜਿਹੜੇ ਬਣਦੇ ਉਹੀ ਆ। ਜਾਣਾ ਡਨ ਬੇਸ ਤੇ ਹੈ, ਜਾਣਾ ਡਨ ਬੇਸ। ਡਨ ਬੇਸ ਕੀ ਹੁੰਦਾ ਆ? ਪੈਸੇ ਪਹੁੰਚ ਕੇ ਹੈ, ਪੈਸੇ ਪਹੁੰਚ ਕੇ। ਠੀਕ ਆ, ਯਾਨੀ ਉਹ ਕਹਿੰਦਾ ਕਿ ਡਨ ਬੇਸ ਜਾਣਾ ਵਾ, ਪੈਸੇ ਉੱਥੇ ਜਾ ਕੇ ਜਦੋਂ ਮੈਂ ਪਹੁੰਚ ਜਾਵਾਂਗਾ ਤੇ ਪੈਸੇ ਤੁਹਾਨੂੰ ਮਿਲ ਜਾਣਗੇ। ਤੁਸੀਂ ਐਕਸਟਰਾ ਵੀ ਕਹੋਗੇ ਤੁਹਾਨੂੰ ਭਾਈ ਐਕਸਟਰਾ ਵੀ ਮਿਲ ਜਾਣਗੇ। ਜੇ ਕਿਸੇ ਵੀਰ ਦਾ ਵਾਕਈ ਹੱਥ ਪੈਂਦਾ ਹੋਵੇ ਤਾਂ ਸੀਰੀਅਸ ਗੱਲ ਕਹਿ ਰਹੇ ਜਨਾਬ, ਇਹਦਾ ਕੁਝ ਕਰ ਦਿਓ, ਤੁਹਾਡੀ ਮਿਹਰਬਾਨੀ ਆ। ਇਹ ਮੈਨੂੰ ਰੋਜ਼ਾਨਾ ਕਹਿੰਦਾ ਅਰਸਲਾਨ ਭਾਈ ਕੁਝ ਕਰੋ, ਮੇਰਾ ਕੋਈ ਹਿਸਾਬਾ ਕਿਤਾਬਾ ਲਵਾਓ, ਤੁਹਾਡੇ ਇੰਨੇ ਨੇ ਜਾਣਨ ਵਾਲੇ ਕੋਈ ਪੱਕਾ ਬੰਦਾ ਲਵਾਓ ਯਾਰ। ਜੇ ਕਿਸੇ ਦੀ ਗੱਲਬਾਤ ਬਣਦੀ ਹੈ, ਕਿਸੇ ਦੇ ਹੱਥ ਵਾਸ ਆਉਂਦਾ ਵਾ ਤੇ ਸਾਡਾ ਮੁੰਡਾ ਲੈ ਜਾਓ ਭਾਈ, ਤੁਹਾਡੀ ਮਿਹਰਬਾਨੀ ਹੈ। ਇਹ ਕਹਿੰਦਾ ਮੈਨੂੰ ਚਾੜੋ ਬਸ, ਮੈਂ ਆਵਾਂ ਬਸ ਜੀ। ਹੁਣ ਵਾਰੀ ਆਈ ਹੋਈ ਹੈ ਜੀ ਕਮਾਂਡੋ ਦੀ, ਇਹ ਕਹਿੰਦਾ ਜੀ ਮੈਨੂੰ ਚਾੜੋ, ਤੁਸੀਂ ਮੈਨੂੰ ਛੱਡੋ। ਲਓ ਜੀ ਵੀਰੋ, ਦਿਨ ਦੀ ਰੋਸ਼ਨੀ 'ਚ ਵੀ ਚੈੱਕ ਕਰ ਲਵੋ। ਠੀਕ ਹੈ ਜੀ, ਦੋਵੇਂ ਭਰਾ ਮੇਰੇ ਜਿਹੜੇ ਵੀਡੀਓ ਸ਼ੀਡੀਓ ਸਾਡੀ ਆਲਰੇਡੀ ਪਹਿਲੇ ਹੀ ਵੇਖਦੇ ਆ। ਇੱਕ ਫੀਮੇਲ ਤੁਹਾਡੀ ਹੈ ਤੇ ਇੱਕ ਮੇਲ ਜਨਾਬ ਤੁਹਾਡਾ ਜੇ। ਠੀਕ ਹੈ, ਬਲੈਤੀ ਬੱਚੇ 2 ਮਹੀਨੇ ਤਕਰੀਬਨ 10 ਕੁ ਦਿਨ ਦੇ ਹੋ ਗਏ ਆ ਬੱਚੇ। ਚੈੱਕ ਕਰੋ, ਹਲੇ ਤਾਂ ਸਿਰਫ ਤੁਹਾਨੂੰ ਕੰਨ ਹੀ ਕੰਨ ਲੱਗਦੇ ਹੋਣੇ ਆ ਨਾ, ਕਿਉਂਕਿ ਆਪਣਾ ਹਲੇ ਬੱਚੇ ਨੇ ਛੋਟੇ, ਜਿਵੇਂ ਨਾ ਤਾਂ ਹੋਣਾ, ਹਰ ਸ਼ੈ ਸੈੱਟ ਹੋ ਜਾਣੀ ਹੈ। ਸਿਹਤਮੰਦ ਤੇ ਮਾਸ਼ਾਅੱਲਾ ਪੂਰੇ ਐਕਟਿਵ ਤੇ ਗਾਰੰਟੀ ਵਾਲੇ ਨਸਲਦਾਰ ਬੱਚੇ ਨੇ। ਲਓ ਜੀ ਠੀਕ ਹੈ ਜੀ, ਮੈਂ ਕਿਹਾ ਤੁਹਾਨੂੰ ਦਿਖਾ ਦਾਂ ਅੱਜ ਦੇ ਵਲੌਗ ਦੇ ਵਿੱਚ। ਤੇ ਹਾਂ, ਸਾਡੇ ਮੁੰਡੇ ਦਾ ਲਾਜ਼ਮੀ ਕੁਛ ਕਰ ਲਿਓ ਯਾਰ, ਜਿੰਦਾ ਕੋਈ ਬਾਹਰ ਦਾ ਹਿਸਾਬ ਲੱਗਦਾ ਨਾ ਇਹਨੂੰ ਭੇਜ ਦਿਓ, ਤੁਹਾਡੀ ਮਿਹਰਬਾਨੀ। ਤੇ ਬਹੁਤ ਘਰਦਿਆਂ ਦਾ ਸਿਰ ਖਾਂਦਾ ਜੀ। ਠੀਕ ਹੈ ਦੋਸਤੋ, ਅੱਜ ਦੇ ਵਲੌਗ ਦਾ ਇੱਥੇ ਇਖਤਤਾਮ ਕਰਦੇ ਹਾਂ ਜਨਾਬ। ਦੁਆਵਾਂ 'ਚ ਯਾਦ ਰੱਖੋ, ਕੱਲ ਮਿਲਾਂਗੇ ਇਨਸ਼ਾਅੱਲਾ ਤਾਲਾ ਇੱਕ ਸੋਹਣੇ ਜਿਹੇ ਵਲੌਗ ਦੇ ਨਾਲ। ਆਪਣੇ ਵੀਰ ਅਰਸਲਾਨ ਨੂੰ ਇਜਾਜ਼ਤ ਦਿਓ, ਫਿਰ ਨੈਕਸਟ ਮਿਲਾਂਗੇ। ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ। ਬੱਚਾ ਤੁਸੀਂ ਅੱਜ ਦੀ ਵੀਡੀਓ 'ਚ ਵੇਖਿਆ ਜਨਾਬ, ਮੇਰੇ ਤੋਂ ਐਕਸਪਾਇਰ ਹੋ ਗਿਆ। ਚਲੋ ਜੋ ਰੱਬ ਦੀ ਮਰਜ਼ੀ ਸੀ, ਹੁਣ ਕੀ ਕਰ ਸਕਦੇ ਹਾਂ ਅਸੀਂ। ਤੇ ਇਨਸ਼ਾਅੱਲਾ ਕੱਲ ਮਿਲਾਂਗੇ ਨਵੇਂ ਵਲੌਗ ਨਾਲ। ਤਬ ਤੱਕ ਕੇ ਲਈ ਇਜਾਜ਼ਤ ਦੇं, ਫਿਰ ਅੱਲਾਹ ਹਾਫਿਜ਼।